ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 30 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਯੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮਿਖਾਇਲ ਗਰਬੋਚੋਵ, ਜੋ ਰਸ਼ੀਆ ਦਾ ਹੈੱਡ ਪ੍ਰੈਜ਼ੀਡੈਂਟ ਰਿਹਾ ਇੱਕ ਟਾਈਮ ਦੇ ਉੱਤੇ, ਉਹਨਾਂ ਦੀ ਅੱਜ ਮੌਤ ਹੋ ਗਈ ਹੈਗੀ ਆ। ਜੋ ਗਰਬੋਚੋਵ ਆ, ਉਹ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰੀਗਨ ਸੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਟੀਅਰ ਡਾਊਨ ਦ ਵਾਲ, ਤੇ ਬਾਅਦ ਦੇ ਵਿੱਚ ਗਰਬੋਚੋਵ ਨੇ ਬਹੁਤ ਜ਼ਿਆਦਾ ਜੋ ਚੇਂਜਸ ਲਿਆਂਦੀਆਂ, ਬਹੁਤ ਸਾਰੇ ਮੁਲਕ ਆਜ਼ਾਦ ਵੀ ਹੋਏ ਹੈਗੇ ਆ। ਸੋਵੀਅਤ ਯੂਨੀਅਨ ਦੇ 1985 ਤੋਂ ਲੈ ਕੇ 1991 ਤੱਕ ਉਹ ਲੀਡਰ ਰਹੇ। 91 ਸਾਲਾਂ ਦੇ ਗਰਬੋਚੋਵ ਦੀ ਅੱਜ ਮੌਤ ਹੋ ਗਈ ਆ, ਰਸ਼ੀਅਨ ਸਟੇਟ ਨਿਊਜ਼ ਏਜੰਸੀ ਨੇ ਦੱਸਿਆ। ਇਹਦੇ ਸੰਬੰਧ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਆਪਣੀਆਂ ਕੰਡੋਲੈਂਸਸ ਜਿਹੜੀਆਂ ਆ ਉਹ ਭੇਜੀਆਂ ਹੈਗੀਆਂ। ਗਰਬੋਚੋਵ ਨੂੰ ਉਹਨਾਂ ਦੀ ਜੋ ਵਾਈਫ ਆ, ਜਿੱਥੇ ਸਮਿੰਟਰੀ ਸੀ, ਉਹਦੇ ਨੈਕਸਟ ਹੀ ਦੱਬਿਆ ਜਾਊਗਾ, ਦਫਨਾਇਆ ਜਾਊਗਾ। ਫਾਰਮ ਲੇਬਰ ਤੋਂ ਲੈ ਕੇ ਪਾਰਟੀ ਦੇ ਰਾਈਜ਼ਿੰਗ ਸਟਾਰ ਤੱਕ ਪਹੁੰਚੇ। ਇੱਕ ਬਹੁਤ ਹੀ ਗਰੀਬ ਪਰਿਵਾਰ 'ਚ ਪੈਦਾ ਹੋਏ ਗਰਬੋਚੋਵ। ਮਾਰਚ 1931 ਨੂੰ ਫਾਰਮ ਲੇਬਰ ਕੀਤਾ, ਉਹ ਤੋਂ ਬਾਅਦ ਪੜ੍ਹੇ, ਉਹ ਤੋਂ ਬਾਅਦ ਲਾਅ ਦੀ ਡਿਗਰੀ ਕੀਤੀ ਤੇ ਫਿਰ 1952 ਦੇ ਵਿੱਚ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ। ਮਾਸਕੋ ਯੂਨੀਵਰਸਿਟੀ ਦੇ ਵਿੱਚ ਇਹ ਜੋ ਕਮਿਊਨਿਸਟ ਪਾਰਟੀ ਆ ਉਹਦੇ ਮੈਂਬਰ ਬਣੇ। ਉਹ ਤੋਂ ਬਾਅਦ ਟੌਪ ਦੀ ਜੋ ਪੋਜੀਸ਼ਨ ਸੀ ਉੱਥੇ ਉਹਨਾਂ ਨੇ ਰੂਲ ਕੀਤਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਰਲਿਨ ਦੀ ਵਾਲ ਢਾਉਣ ਦੀ ਜਿਹੜੀ ਆ ਗੁਹਾਰ ਆ ਪ੍ਰੈਜ਼ੀਡੈਂਟ ਰੀਗਨ ਨੇ ਇੱਧਰੋਂ ਜਿਹੜੀ ਉਹਨਾਂ ਨੂੰ ਉਹ ਲਗਾਈ ਸੀ। 1990 ਦੇ ਵਿੱਚ ਗਰਬਚੋਵ ਨੂੰ ਨੋਬਲ ਪੀਸ ਪ੍ਰਾਈਜ਼ ਵੀ ਜਿਹੜਾ ਆ ਉਹ ਦਿੱਤਾ ਗਿਆ ਸੀਗਾ। 1996 'ਚ ਗਰਬਚੋਵ ਨੇ USSR ਦੇ ਕੋਲੈਪਸ ਤੋਂ ਬਾਅਦ 'ਚ ਇਲੈਕਸ਼ਨ ਵੀ ਲੜੀ, ਜਿਸ ਦੇ ਵਿੱਚ ਮਹਿਜ 1% ਹੀ ਇਹ ਵੋਟ ਜਿੱਤਣ 'ਚ ਕਾਮਯਾਬ ਜਿਹੜੇ ਉਦੋਂ ਰਹੇ ਸੀਗੇ। 54 ਸਾਲ ਦੀ ਉਮਰ ਸੀਗੇ ਜਦੋਂ ਜਨਰਲ ਸਕੱਤਰ ਆਪਣੀ ਕਮਿਊਨਿਸਟ ਪਾਰਟੀ ਦੇ ਉੱਥੇ ਇਹ ਬਣ ਚੁੱਕੇ ਸੀਗੇ। ਸੋ ਅੱਜ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਗਿਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਮੈਂਡੇਟੋਰੀ ਕਿੰਡਰਗਾਰਟਨ ਬਿੱਲ ਜਿਹੜਾ ਆ ਉਸ ਨੂੰ ਪਾਸ ਕਰਕੇ ਗਵਰਨਰ ਨਿਊਸਮ ਦੇ ਡੈਸਕ ਦੇ ਉੱਤੇ ਘੱਲਿਆ ਗਿਆ ਹੈਗਾ ਆ। ਇਸ ਬਿੱਲ ਦੇ ਤਹਿਤ ਸਟੇਟ ਸੈਨੇਟ ਨੇ ਜਿਹੜਾ ਬਿੱਲ ਪਾਸ ਕੀਤਾ, ਇਸ ਦੇ ਵਿੱਚ ਲਾਜ਼ਮੀ ਹੋਵੇਗਾ ਵੀ ਸਾਰੇ ਹੀ ਵਿਦਿਆਰਥੀਆਂ ਨੂੰ 1 ਸਾਲ ਜਿਹੜਾ ਕਿੰਡਰਗਾਰਟਨ ਦੇ ਵਿੱਚ ਬਿਤਾਉਣਾ ਪਊਗਾ ਫਸਟ ਗ੍ਰੇਡ ਦੇ ਵਿੱਚ ਜਾਣ ਤੋਂ ਪਹਿਲਾਂ। ਸੈਨੇਟ ਬਿੱਲ 70 ਦੇ ਤਹਿਤ, ਜਿਸ ਨੂੰ ਸੈਨੇਟਰ ਸੂਜ਼ਨ ਰੂਬੀਓ ਜਿਹੜੇ ਨੇ ਬਾਲਡਵਿਨ ਪਾਰਕ ਡੈਮੋਕ੍ਰੇਟ ਜਿਹੜੇ ਨੇ, ਉਹਨਾਂ ਨੇ ਇਹ ਲਿਆਂਦਾ ਹੈ। ਉਹਨਾਂ ਨੇ ਕਿਹਾ ਵੀ ਸਟੇਟ ਦੇ ਜਿਹੜੇ ਸਭ ਤੋਂ ਯੰਗ ਛੋਟੀ ਉਮਰ ਦੇ ਸਟੂਡੈਂਟ ਆ, ਉਹ ਕਿੰਡਰਗਾਰਟਨ ਸਕਿਪ ਉਹਨਾਂ ਨੂੰ ਕਰਨਾ ਪਿਆ ਆ COVID-19 ਦੀ ਪੈਨੇਡੈਮਿਕ ਦੇ ਕਰਕੇ, ਜਿਸ ਕਰਕੇ ਉਹਨਾਂ ਦੇ ਸਿੱਖਣ ਦੀ ਜਿਹੜੀ ਸ਼ਕਤੀ ਆ ਜਾਂ ਗੈਪਸ ਆ ਉਹ ਹੋਰ ਜ਼ਿਆਦਾ
ਵੱਧ ਚੁੱਕੇ ਆ। ਕਹਿੰਦੇ ਮੈਂ ਪਬਲਿਕ ਸਕੂਲ ਟੀਚਰ 17 ਸਾਲ ਦੇ ਲਈ ਜਿਹੜੀ ਉਹ ਰਹੀ ਆ, ਤੇ ਕਹਿੰਦੇ ਵੀ ਕਿੰਡਰਗਾਰਟਨ ਦੇ ਵਿੱਚ ਨਾ ਜਾਣ ਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਬੱਚਿਆਂ ਦੇ ਲਈ ਮੁਸ਼ਕਲਾਂ ਜਿਹੜੀਆਂ ਉਹ ਰਹਿੰਦੀਆਂ ਹੈਗੀਆਂ। ਸੋ ਵਾਲੰਟੀਅਰ ਪਾਰਟਿਸਿਪੇਸ਼ਨ ਕਿੰਡਰਗਾਰਟਨ ਦੇ ਨਾਲ ਕਹਿੰਦੇ ਵੀ ਅਨਪ੍ਰੀਪੇਅਰਡ ਦੇ ਜਿਹੜੇ ਕਈ ਥਾਵਾਂ ਦੇ ਉੱਤੇ ਰਹਿ ਜਾਂਦੇ ਆ। ਇਸ ਬਿੱਲ ਨੂੰ ਬਹੁਤ ਸਾਰੇ ਜਿਹੜੇ ਐਜੂਕੇਸ਼ਨ ਦੇ ਜਿਹੜੀਆਂ ਐਡਵੋਕੇਸੀ ਗਰੁੱਪਸ ਆ ਤੇ ਬਹੁਤ ਸਾਰੀਆਂ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ, ਉਹਨਾਂ ਨੇ ਮਨਜ਼ੂਰੀ ਦਿੱਤੀ ਆ, ਥਾਪੜਾ ਜਿਹੜਾ ਦਿੱਤਾ ਸੀ, ਜਿਨ੍ਹਾਂ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜੀ ਇੱਕ ਕਾਫੀ ਵੱਡੀ ਸਕੂਲ ਡਿਸਟ੍ਰਿਕਟ ਮੰਨੀ ਜਾਂਦੀ ਆ, ਉਹਨਾਂ ਨੇ ਵੀ ਆਪਣੀ ਹਾਮੀ ਇਸ 'ਚ ਭਰੀ ਸੀਗੀ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ, ਵੀ ਕੀ ਗਵਰਨਰ ਨਿਊਸਮ ਇਸ ਦੇ ਉੱਤੇ ਸਾਈਨ ਕਰਦੇ ਆ ਜਾਂ ਨਹੀਂ। ਜੇ ਸਾਈਨ ਕਰ ਦਿੰਦੇ ਆ ਤੇ 2024-2025 ਦੇ ਸਕੂਲ ਸੈਸ਼ਨ ਤੋਂ ਕਿੰਡਰਗਾਰਟਨ ਆ ਉਹ ਕੰਪਲਸਰੀ ਜਿਹੜਾ ਉਹ ਹੋਵੇਗਾ। ਸੋ ਤਕਰੀਬਨ ਇਹੀ ਆਪਾਂ ਕਹਿ ਸਕਦੇ ਹਾਂ ਵੀ ਦੇਖ ਰਹੇ ਹਾਂ ਵੀ ਇਸ ਦੇ ਵਿੱਚ ਸਮਰਥਨ ਜਿਹੜਾ ਉਹ ਕਾਫੀ ਹੈਗਾ ਆ। ਜੀ ਬਿਲਕੁਲ। ਸੈਨੇਟ ਬਿੱਲ 70 ਹੋਊਗਾ, ਜਿਸ ਨੂੰ ਸੈਨੇਟਰ ਸੂਜ਼ਨ ਰੂਬੀਓ ਡੈਮੋਕ੍ਰੇਟ ਵਾਲਡਵਿਨ ਪਾਰਕ ਤੋਂ ਲੈ ਕੇ ਆਏ ਹੈਗੇ ਆ। ਯੰਗੈਸਟ ਸਟੂਡੈਂਟ ਸਕਿਪਡ ਕਿੰਡਰਗਾਰਟਨ ਕਹਿੰਦੇ ਵੀ ਉਹਨੇ ਕੀਤਾ ਸੀ ਕੋਵਿਡ-19 ਦੇ ਦੌਰਾਨ, ਸੋ ਕੋਈ ਵੀ ਨਾ ਮਿਸ ਕਰੇ, ਸੋ ਇਹ ਕੰਪਲਸਰੀ ਕੀਤਾ ਜਾਊਗਾ। ਅਗਲੀ ਖਬਰ ਵੱਲ ਚਲੀਏ। ਜੋ ਹੀਟ ਵੇਵ ਬਹੁਤ ਖਤਰਨਾਕ ਹੀਟ ਵੇਵ ਚੱਲ ਰਹੀ ਹੈਗੀ ਆ, 100 ਡਿਗਰੀ ਦੇ ਲਾਗੇ ਛਾਗੇ ਟੈਂਪਰੇਚਰ ਲਗਭਗ ਹਰ ਸ਼ਹਿਰ 'ਚ ਹੋਣਾ ਆ। ਕਈ ਸ਼ਹਿਰਾਂ ਦੇ ਵਿੱਚ ਤਾਂ 112 110 ਤੋਂ ਲੈ ਕੇ 112 ਡਿਗਰੀ ਤੱਕ ਸਾਊਥ ਵੈਸਟ ਦੇ ਵਿੱਚ ਪਹੁੰਚ ਜਾਊਗਾ, ਇਹ ਵੈਦਰ ਪ੍ਰੈਡਿਕਸ਼ਨ ਸੈਂਟਰ ਨੇ ਦੱਸਿਆ ਹੈਗਾ। 55 ਮਿਲੀਅਨ ਲੋਕ ਇਸ ਹੀਟ ਵੇਵ ਦੇ ਅੰਦਰ ਆਣਗੇ। ਸਦਰਨ ਕੈਲੀਫੋਰਨੀਆ ਤੋਂ ਲੈ ਕੇ ਸਨ ਮੈਕੀਨ ਵੈਲੀ ਤੱਕ ਤੇ ਪੋਰਸ਼ਨਸ ਆਫ ਨਾਰਥ ਵੈਸਟ, ਇਹਦੇ ਵਿੱਚੋਂ 20 ਦੇ ਕਰੀਬ ਪੋਪੂਲੇਟਡ ਸਿਟੀਜ਼ ਅਪ ਐਂਡ ਡਾਊਨ ਟੂ ਦਾ ਵੈਸਟ ਕੋਸਟ, ਇਹ ਸਾਰਿਆਂ ਤੇ ਬਹੁਤ ਜ਼ਿਆਦਾ ਹੀਟ ਆਉਣ ਵਾਲੇ 4-5 ਦਿਨ ਆ ਰਹੀ ਹੈਗੀ ਆ। ਈਵਨ ਬੇਰੀਏ ਜਿੱਥੇ ਇੰਨਾ ਟੈਂਪਰੇਚਰ ਠੰਡਾ ਹੁੰਦਾ, ਵੀਕਐਂਡ ਦੇ ਦੌਰਾਨ ਇੱਥੇ ਵੀ 100 ਡਿਗਰੀ ਦੇ ਲਾਗੇ ਟੈਂਪਰੇਚਰ ਪਹੁੰਚੂਗਾ। ਜੀ, ਪ੍ਰੈਜ਼ੀਡੈਂਟ ਬਾਈਡਨ ਨੇ ਅੱਜ ਇਹ ਐਲਾਨ ਕੀਤਾ ਆ ਵੀ ਜੇ ਅਸੀਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਕਾਮਯਾਬੀ ਹਾਸਿਲ ਕਰਦੇ ਹਾਂ, ਸਾਡੀ ਸੱਤਾ ਦੇ ਵਿੱਚ ਮਜ਼ਬੂਤੀ ਰਹਿੰਦੀ ਹੈ ਦੋਨਾਂ ਸਦਨਾਂ 'ਚ, ਤਾਂ ਅਸੌਲਟ ਵੈਪਨਸ ਨੂੰ ਬੈਨ ਕਰਨ ਦੇ ਲਈ ਉਹ ਵਚਨਬੱਧ ਨੇ। ਉਹਨਾਂ ਨੇ ਕਿਹਾ ਮੈਂ ਪਹਿਲਾਂ ਵੀ ਇਹ ਚੀਜ਼ ਕੀਤੀ ਆ, ਕਾਫੀ ਸਾਲ ਅਮਰੀਕਾ 'ਚ ਅਸੌਲਟ ਵੈਪਨਸ ਦੇ ਉੱਤੇ ਬੈਨ ਰਿਹਾ ਸੀਗਾ, ਤੇ ਕਹਿੰਦੇ ਮੈਂ ਹੁਣ ਵੀ ਇਹ ਚੀਜ਼ ਕਰਨ ਦੇ ਲਈ ਅੱਗੇ ਜਿਹੜਾ ਉਹ ਆਊਂਗਾ। ਸੋ ਇਹ ਇੱਕ ਕਾਫੀ ਭਾਵਨਾਤਮਕ ਵੀ ਕਹਿ ਸਕਦੇ ਹਾਂ ਤੇ ਰਾਈਟਸ ਦਾ ਜਿਹੜਾ ਮੁੱਦਾ ਆ ਉਹ ਬਣਦਾ ਹੈ ਹਰਜੋਤ ਸਿੰਘ ਜੀ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਲੋਕ ਇਸ ਨੂੰ ਕਿਸ ਤਰੀਕੇ ਨਾਲ ਰਹਿੰਦੇ ਆ, ਤੇ ਇਕੱਲਾ ਇਹੀ ਨਹੀਂ, ਉਹਨਾਂ ਦੀ ਹੀ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਕੀ ਪੂਰਨ ਸਮਰਥਨ ਮਿਲ ਪਾਊਗਾ, ਇਹ ਵੀ ਵੱਡੀ ਜਿਹੜੀ ਉਹਨਾਂ ਦੇ ਲਈ ਚੁਣੌਤੀ ਜਿਹੜੀ ਉਹ ਰਹੂਗੀ। ਨੋ ਡਾਊਟ ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਬਾਈ ਪਾਰਟੀਜ਼ਨ ਬਿੱਲ ਵੀ ਲਿਆਂਦੇ ਨੇ, ਬਹੁਤ ਸਾਰੇ ਚੀਜ਼ਾਂ ਜਿਹੜੀਆਂ ਉਹ ਨਵੀਆਂ ਆਈਆਂ ਆ ਹੁਣ ਤੱਕ ਦੀ ਜਿਹੜੀ ਇਹਨਾਂ ਦੇ ਕਾਰਜਕਾਲ ਦੇ ਵਿੱਚ, ਇਹ ਕਰ ਪਾਉਣਗੇ ਕਿ ਨਹੀਂ, ਇਹ 'ਚ ਕਾਮਯਾਬੀ ਹੋਊਗੀ ਕਿ ਨਹੀਂ, ਇਹ ਇੱਕ ਵੱਡੀ ਚੁਣੌਤੀ ਉਹਨਾਂ ਦੇ ਲਈ ਰਹੂਗੀ। ਪਰ ਇਹ ਅਸੌਲਟ ਵੈਪਨਸ ਦੇ ਉੱਤੇ ਬੈਨ ਦੀ ਗੱਲ ਜਿਹੜੀ ਇੱਕ ਵਾਰੀ ਫੇਰ ਉਹਨਾਂ ਨੇ ਆਖੀ ਆ। ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀ ਵੀ ਹੀਟ ਵੇਵ ਬਹੁਤ ਜ਼ਿਆਦਾ ਆ ਰਹੀ ਆ, ਉਹਨੂੰ ਦੇਖਦੇ ਹੋਏ ਸੈਕਰਾਮੈਂਟੋ ਕਾਉਂਟੀ ਦੇ ਆਫੀਸ਼ੀਅਲਸ ਨੇ ਕਈ ਜਗ੍ਹਾ ਦੇ ਉੱਤੇ ਕੂਲਿੰਗ ਸੈਂਟਰਸ ਖੋਲੇ ਹੈਗੇ ਆ, ਤਾਂ ਕਿ ਟ੍ਰਿਪਲ ਡਿਜਿਟ ਹੀਟ ਜੋ ਕਹਿੰਦੇ ਸੈਕਰਾਮੈਂਟੋ ਏਰੀਆ 'ਚ 111 ਡਿਗਰੀ ਟੈਂਪਰੇਚਰ ਪਹੁੰਚ ਸਕਦਾ ਹੈ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਸੋ ਉਹਨੂੰ ਦੇਖਦੇ ਹੋਏ ਸੈਕਰਾਮੈਂਟੋ ਕਾਉਂਟੀ ਨੇ ਸਿਟੀ ਆਫ ਸੈਕਰਾਮੈਂਟੋ, ਸੈਕਰਾਮੈਂਟੋ ਕਾਉਂਟੀ, ਐਲਗਰੋ, ਫਾਲਸਮ, ਰੈਂਚੋ ਕੋਰਡੋਵਾ, ਇਹਨਾਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਕੂਲਿੰਗ ਸੈਂਟਰਸ ਖੋਲੇ ਆ ਸਤੰਬਰ 1 ਤੋਂ ਲੈ ਕੇ ਸਤੰਬਰ 7 ਤਾਈਂ। ਐਲਗਰੋਵ ਦੇ ਵਿੱਚ ਵੀ ਕੂਲਿੰਗ ਸੈਂਟਰ ਖੋਲੇ ਗਏ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਬੱਚਿਆਂ ਨੂੰ, ਛੋਟੀ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀਆਂ ਪ੍ਰੋਟੈਕਸ਼ਨਸ ਉਹਨਾਂ ਤੋਂ ਬਚਾਉਣ ਦੀ ਖਾਤਰ ਨਵੇਂ ਕੁਝ ਬਿੱਲ ਜਿਹੜੇ ਉਹ ਲਿਆਂਦੇ ਆ। ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਸਟੇਟ ਅਸੈਂਬਲੀ 'ਚ 2 ਬਿੱਲ AB 2273 ਤੇ AB 587 ਉਹ ਪਾਸ ਹੋਏ ਆ। ਕਹਿੰਦੇ ਬਹੁਤ ਹੀ ਤੇਜ਼ੀ ਦੇ ਨਾਲ ਸੈਨੇਟ 'ਚ ਪੂਰੀ ਸਟਰੋਂਗ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਇਹ ਬਿੱਲ ਪਾਸ ਕੀਤੇ ਗਏ ਆ। ਅਸੈਂਬਲੀ ਮੈਂਬਰ ਬਫੀ ਵਿਕਸ ਓਕਲੈਂਡ ਦੇ ਡੈਮੋਕ੍ਰੇਟ ਆ, ਉਹਨਾਂ ਨੇ ਇਹ ਜਿਹੜਾ AB 2273 ਬਿੱਲ ਲਿਆਂਦਾ ਆ,
ਕੈਲੀਫੋਰਨੀਆ ਏਜ ਅਪਰੋਪਰੀਏਟ ਡਿਜ਼ਾਈਨ ਕੋਡ ਐਕਟ। ਇਸ ਦੇ ਤਹਿਤ ਟੈਕ ਕੰਪਨੀਜ਼ ਨੂੰ ਰੋਕਿਆ ਜਾਊਗਾ ਵੀ ਪਰਸਨਲ ਇਨਫੋਰਮੇਸ਼ਨ ਕਿਸੇ ਵੀ ਬੱਚੇ ਦੀ ਉਹ ਨਹੀਂ ਵਰਤ ਸਕਦੇ, ਉਸ ਨੂੰ ਜਿਹੜਾ ਉਹ ਨਹੀਂ ਵਰਤ ਸਕਦੇ ਵੀ ਉਹਨਾਂ ਦੇ ਫਿਜ਼ੀਕਲ ਤੇ ਮੈਂਟਲ ਹੈਲਥ ਆ ਉਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਨੁਕਸਾਨ ਪਹੁੰਚਾਉਣ ਦੇ ਲਈ। ਤੇ ਵੈਬ ਪਲੇਟਫਾਰਮਸ ਨੂੰ ਇਹ ਜ਼ਰੂਰੀ ਕਰਨਾ ਪਊਗਾ ਵੀ ਜਿਹੜੇ ਵੀ ਬੱਚੇ ਜੇ ਉਹ ਯੂਜ਼ ਕਰਨਾ ਚਾਹੁੰਦੇ ਉਹਨਾਂ ਦੇ ਪਲੇਟਫਾਰਮ ਨੂੰ, ਵੀ ਉਹਨਾਂ ਦੀ ਡਾਟਾ ਪ੍ਰਾਈਵੇਸੀ ਮੈਜਰਸ ਯੂਜ਼ਰ ਸੈਟਿੰਗਸ ਉਹ ਇੱਕ ਹਾਈ ਪ੍ਰਾਈਵੇਸੀ ਦੇ ਉੱਤੇ ਬਾਏ ਡਿਫਾਲਟ ਰਹਿਣੀਆਂ ਚਾਹੀਦੀਆਂ ਤਾਂ ਜੋ ਬੱਚਿਆਂ ਨੂੰ ਜਿਹੜਾ ਆ ਉਹ ਬਚਾਇਆ ਜਾ ਸਕੇ, ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਨੂੰ ਬਚਾਇਆ ਜਾ ਸਕੇ। ਤੇ ਕਹਿੰਦੇ ਪਰਸਨਲ ਜਿਹੜੀਆਂ ਪ੍ਰਾਈਵੇਸੀ ਪਾਲਿਸੀਜ਼ ਨੂੰ ਡਿਸਕ੍ਰਾਈਬ ਕਰਨ ਵਾਲਾ ਜਿਹੜਾ ਮੋਹਰੇ ਆਉਂਦਾ ਆ ਉਹ ਬੜੀ ਸਰਲ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਆ ਜਿਸ ਨੂੰ ਸਮਝਿਆ ਜਿਹੜਾ ਉਹ ਜਾ ਸਕੇ। ਸੋ ਇਹ ਜਿਹੜੇ 2 ਬਿੱਲ ਆ ਪਾਸ ਹੋਏ ਨੇ ਤੇ ਉਮੀਦ ਆ ਵੀ ਜਿਹੜੇ ਗਵਰਨਰ ਆ ਇਸ ਦੇ ਉੱਤੇ ਜਲਦ ਹੀ ਸਾਈਨ ਕਰ ਦੇਣਗੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇਨਫਲੇਸ਼ਨ ਰਿਲੀਫ ਚੈੱਕ ਤੁਹਾਨੂੰ ਹੁਣ ਮਿਲਣ ਜਾ ਰਹੇ ਆ। ਬਹੁਤ ਵਾਰ ਸਾਡੇ ਸਰੋਤੇ ਵੀ ਕਹਿੰਦੇ ਰਹਿੰਦੇ ਆ ਵੀ ਤੁਸੀਂ ਨੈਗੇਟਿਵ ਖਬਰਾਂ ਦਿੰਦੇ ਆ, ਹੁਣ ਤੁਹਾਨੂੰ ਪੋਜ਼ਿਟਿਵ ਖਬਰ ਸੁਣਿਓ। $1050 $1050 ਹੁਣ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਬਹੁਤ ਜਲਦੀ। ਜੋ ਗਵਰਨਮੈਂਟ ਆ ਉਹ ਇਹਨਾਂ ਚੈਕਸ ਨੂੰ ਭੇਜਣਾ ਸ਼ੁਰੂ ਕਰ ਦਊਗੀ, ਜੋ ਕਿ ਜਨਵਰੀ 31 2023 ਤੋਂ ਪਹਿਲਾਂ ਹਰ ਇੱਕ ਕੈਲੀਫੋਰਨੀਆ ਦੇ ਹੱਥ ਦੇ ਵਿੱਚ ਇਹ ਚੈੱਕ ਜਾਂ ਕਾਰਡ ਹੋਣਗੇ। ਇਨਫਲੇਸ਼ਨ ਰਿਲੀਫ ਪੇਮੈਂਟ ਬੇਸਡ ਅਪਨ ਯੂਰ 2020 ਟੈਕਸ ਰਿਟਰਨ, 21 ਨਹੀਂ 2020 ਦੇ ਟੈਕਸ ਰਿਟਰਨ ਜਿਹੜੇ ਤੁਸੀਂ ਅਕਤੂਬਰ 15 2021 ਤੋਂ ਪਹਿਲਾਂ ਭਰ ਦਿੱਤੇ ਹੈਗੇ ਆ ਅਕੋਰਡਿੰਗ ਟੂ ਫਰੈਂਚਾਈਜ਼ ਟੈਕਸ ਬੋਰਡ। ਫਿਰ ਤੁਹਾਨੂੰ ਉਸ ਦੇ ਬੇਸ ਦੇ ਉੱਤੇ $1050 ਤੱਕ ਗਵਰਨਮੈਂਟ ਭੇਜੂਗੀ। ਉਹਦੀਆਂ ਕੰਡੀਸ਼ਨਸ ਲਾਈਆਂ ਗਈਆਂ ਆ ਜਿਹਦੇ ਮੁਤਾਬਕ ਇੱਕ ਤਾਂ ਟੈਕਸ ਤੁਹਾਡਾ ਅਕਤੂਬਰ 15 2021 ਤੋਂ ਪਹਿਲਾਂ ਭਰ ਹੋਇਆ ਹੋਣਾ ਚਾਹੀਦਾ ਹੈਗਾ ਆ, ਤੇ ਰੈਜ਼ੀਡੈਂਸੀ ਸਟੇਟਸ ਤੁਹਾਡਾ ਕੈਲੀਫੋਰਨੀਆ ਦਾ ਹੋਣਾ ਚਾਹੀਦਾ ਐਟਲੀਸਟ 6 ਮਹੀਨੇ ਸਾਲ ਦੇ ਵਿੱਚੋਂ। ਇਹ ਨਹੀਂ ਵੀ ਤੁਸੀਂ 9 ਮਹੀਨੇ ਇੰਡੀਆ 'ਚ ਤਾਂ 3 ਮਹੀਨੇ ਇੱਥੇ ਆ। ਤੇ ਡਿਪੈਂਡੈਂਸੀ ਸਟੇਟਸ, ਜੇ ਤੁਹਾਨੂੰ ਕਿਸੇ ਨੇ ਡਿਪੈਂਡੈਂਟ ਸ਼ੋ ਕੀਤਾ ਆ, ਬਹੁਤ ਵਾਰ ਆਪਾਂ ਆਪਣੇ ਪੇਰੈਂਟਸ ਨੂੰ ਜਾਂ ਹੋਰ ਉਹਨਾਂ ਨੂੰ ਡਿਪੈਂਡੈਂਟ ਬੱਚਿਆਂ ਨੂੰ ਸ਼ੋ ਕਰ ਦਿੰਦੇ, ਫਿਰ ਉਹਨਾਂ ਨੂੰ ਉਹ ਪੈਸੇ ਨਹੀਂ ਮਿਲਣੇ ਹੈਗੇ। ਇਨਕਮ ਜਿਹੜੀ ਆ ਇਨਫਲੇਸ਼ਨ ਰਿਲੀਫ ਪ੍ਰੋਗਰਾਮ ਦੇ ਅੰਡਰ ਜੇ ਸਿੰਗਲ ਫਾਈਲਰ ਹੈਗਾ ਇੰਡੀਵਿਜੂਅਲ ਆ ਤਾਂ $2.5 ਲੱਖ ਰੱਖੀ ਗਈ ਆ, ਜੇ ਜੁਆਇੰਟ ਹੈਗੇ ਆ ਤੇ $5 ਲੱਖ ਰੱਖੀ ਗਈ ਆ। ਸੋ ਜੇ ਤੁਹਾਡੀ ਐਡਜਸਟਡ ਗ੍ਰੋਸ ਇਨਕਮ 2,50,000 ਇੱਕ ਜਾਂ ਦੋਨਾਂ ਦੀ $5 ਲੱਖ $1 ਆ, ਫਿਰ ਤੁਹਾਨੂੰ ਕਿਸੇ ਤਰ੍ਹਾਂ ਦੀ ਡਾਇਰੈਕਟ ਪੇਮੈਂਟ ਨਹੀਂ ਮਿਲੂਗੀ। ਇਹ ਲੇਟ 2022 ਇਸ ਸਾਲ ਦੇ ਆਖਰੀ ਮਹੀਨਿਆਂ ਦੇ ਵਿੱਚ ਤੁਹਾਨੂੰ ਇਹ ਚੈੱਕ ਮਿਲਣਗੇ। ਸਮਾਲਰ ਪੇਮੈਂਟ $200 ਹੋ ਸਕਦੀ ਆ, ਮੈਕਸੀਮਮ $1,050 ਹੋ ਸਕਦੀ ਆ। ਸੋ ਇਹ ਸਾਰਾ ਕੁਝ ਤੁਹਾਡੀ ਇਨਕਮ ਦੇ ਉੱਤੇ ਹੀ ਡਿਪੈਂਡ ਕਰੂਗਾ। ਪੇਮੈਂਟਸ ਇਸ਼ੂ ਕੀਤੀਆਂ ਜਾਣਗੀਆਂ ਜਾਂ ਤਾਂ ਡਾਇਰੈਕਟ ਡਿਪੋਜ਼ਿਟ ਹੋਊਗੇ ਤੁਹਾਡੇ ਬੈਂਕ ਅਕਾਊਂਟ 'ਚ ਤੇ ਜਾਂ ਡੈਬਿਟ ਕਾਰਡਸ ਦਿੱਤੇ ਜਾਊਗੇ। ਕੈਲੀਫੋਰਨੀਆ ਸਟੇਟ ਕਹਿੰਦੇ ਐਕਸਪੈਕਟਡ ਆ ਜੋ ਇਹ ਪੇਮੈਂਟਸ ਆ ਤੁਹਾਨੂੰ ਅਕਤੂਬਰ ਮਹੀਨੇ ਦੇ ਵਿੱਚ ਲੇਟ ਅਕਤੂਬਰ ਦੇ ਵਿੱਚ ਸੈਂਡ ਕਰਨੀਆਂ ਸ਼ੁਰੂ ਕਰ ਦੋਗੇ ਤੇ ਸਾਰੀਆਂ ਪੇਮੈਂਟ ਜਨਵਰੀ 2023 ਤੱਕ ਭੇਜ ਦਿੱਤੀਆਂ ਜਾਣਗੀਆਂ। ਜੀ ਬਿਲਕੁਲ। ਸਾਰਿਆਂ ਨੂੰ 1050 ਦੇ ਨਹੀਂ, ਜਿੱਦਾਂ ਹਰਜੋਤ ਜੀ ਨੇ ਵਿੱਚ ਜਿਹੜਾ ਦੱਸਿਆ 1050 ਮੈਕਸੀਮਮ ਇੰਨੇ ਆ ਤੁਹਾਡੀ ਟੈਕਸ ਰਿਟਰਨ ਦੇ ਉੱਤੇ ਡਿਪੈਂਡੈਂਟ ਹੈਗੇ ਆ ਨਹੀਂ ਹੈਗੇ ਆ, ਉਸ ਦੇ ਉੱਤੇ ਜਿਹੜਾ ਇਹ ਨਿਰਭਰ ਕਰੂਗਾ ਵੀ ਕਿਹਨੂੰ ਕਿੰਨੇ ਜਿਹੜੇ ਉਹ ਮਿਲਣੇ ਆ। 2020 ਦੀ ਟੈਕਸ ਰਿਟਰਨ ਜਿਹੜੀ ਉਹ ਭਰੀ ਹੋਣੀ ਲਾਜ਼ਮੀ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਆਪਣਾ ਇੱਕ ਪੰਜਾਬੀ ਆ ਉਹ ਮਿਲੀਅਨੇਰ ਬਣ ਗਿਆ ਐਡਮਿੰਟਨ ਦੇ ਵਿੱਚ ਰਹਿਣ ਵਾਲੇ ਪ੍ਰਿਤਪਾਲ ਚਾਹਲ। ਉਹਨਾਂ ਨੇ 17 ਮਿਲੀਅਨ ਦੀ ਉੱਥੋਂ ਦੀ ਜਿਹੜੀ ਲੋਟੋ ਆ ਉਹ ਜਿੱਤੀ ਆ। ਕਹਿੰਦੇ ਵੀ ਪਹਿਲੋਂ ਤਾਂ ਮੈਨੂੰ ਯਕੀਨ ਨਹੀਂ ਹੋਇਆ, ਮੈਂ ਬੜਾ ਕਨਫਿਊਜ਼ ਸੀਗਾ ਤੇ ਵਿਸ਼ਵਾਸ ਨਾ ਹੋਵੇ, ਤੇ ਜਦ ਨੰਬਰ ਆਏ ਤਾਂ ਸਾਹਮਣੇ ਜਦੋਂ ਦੇਖਿਆ ਵੀ ਮੈਚ ਕਰਦੇ ਆ ਤਾਂ ਇਹਨਾਂ ਨੇ ਅਲਬਰਟਾ ਦੇ ਵਿੱਚ ਰਹਿਣ ਵਾਲੇ ਐਡਮਿੰਟਨ 'ਚ ਰਹਿਣ ਵਾਲੇ ਪ੍ਰਿਤਪਾਲ ਚਾਹਲ ਨੇ 17 ਮਿਲੀਅਨ ਜਿਹੜੇ ਉਹ ਜਿੱਤੇ ਆ। ਕਹਿੰਦੇ ਵੀ ਇਹ 20ਵੇਂ ਬਣੇ ਨੇ ਜਿਨ੍ਹਾਂ ਨੇ ਹੁਣ ਤੱਕ ਅਲਬਰਟਾ 'ਚ 1 ਮਿਲੀਅਨ ਤੋਂ ਵੱਧ ਦੀ ਇਨਾਮ ਰਾਸ਼ੀ ਇਸ ਲੋਟੋ ਦੇ ਜ਼ਰੀਏ ਜਿੱਤੀ ਆ। ਅਗਲੀ ਖਬਰ ਸਟਾਕਟਨ ਤੋਂ ਆ ਰਹੀ ਹੈ। ਸਟਾਕਟਨ ਦੇ ਵਿੱਚ ਕਹਿੰਦੇ ਵੀ ਇੱਕ ਜੋ ਚਰਚ ਦਾ ਪ੍ਰੀਚਰ ਆ
ਉਹਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਚਾਰਜਸ ਲੱਗੇ ਹੋਏ ਹੈਗੇ ਆ, ਪਰ ਹਜੇ ਤੱਕ ਵੀ ਉਹ ਚਰਚ ਦੇ ਵਿੱਚ ਸਰਵ ਕਰ ਰਿਹਾ ਹੈ। ਸੋ ਚਰਚ ਨੂੰ ਜਾਣ ਵਾਲੇ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰ ਰਹੇ ਆ ਵੀ ਇਸ ਨੂੰ ਆਪਣੀ ਪੋਜੀਸ਼ਨ ਤੋਂ ਰਿਮੂਵ ਕੀਤਾ ਜਾਵੇ। ਜੀ, ਅਗਲੀ ਗੱਲ ਕਰਦੇ ਜਾਈਏ। ਟਰੰਪ ਹੁਣਾਂ ਦਾ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ, ਉਸ ਨੂੰ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਬੈਨ ਕਰ ਦਿੱਤਾ ਆ। ਗੂਗਲ ਨੇ ਇਹ ਆਖਿਆ ਆ ਵੀ ਇਹਨਾਂ ਦਾ ਪਲੇਟਫਾਰਮ ਆ ਉਹਨਾਂ ਦੀਆਂ ਪਾਲਿਸੀਜ਼ ਨੂੰ ਵਾਇਲੇਟ ਕਰਦਾ ਆ, ਜਿਸ ਕਰਕੇ ਇਹਨਾਂ ਨੇ ਟਰੁਥ ਸੋਸ਼ਲ ਨੂੰ ਰਾਈਟ ਨਾਓ ਬੈਨ ਕੀਤਾ। ਕਹਿੰਦੇ ਵੀ ਫਿਜ਼ੀਕਲ ਥ੍ਰੈਟ ਤੇ ਵਾਇਲੈਂਸ ਦੀ ਇਨਸਾਈਟਮੈਂਟ ਇਹਨਾਂ ਦੇ ਪਲੇਟਫਾਰਮ ਦੇ ਉੱਤੇ ਹੁੰਦੀ ਆ, ਜੋ ਕਿ ਸਾਡੀਆਂ ਪਾਲਿਸੀਆਂ ਦੇ ਉਲਟ ਆ, ਤੇ ਇਸ ਨੂੰ ਇਹਨਾਂ ਨੇ ਬੈਨ ਕੀਤਾ ਹੈ। ਡੇਵਿਨ ਨਿਊਨਸ, ਜੋ ਇੱਕ ਟਾਈਮ ਦੇ ਉੱਤੇ ਕਾਂਗਰਸਮੈਨ ਵੀ ਰਹੇ ਆ, ਉਹਨਾਂ ਨੇ ਆਪਣੀ ਰਾਜਨੀਤੀ ਛੱਡ ਕੇ ਟਰੁਥ ਸੋਸ਼ਲ ਦੇ CEO ਦਾ ਅਹੁਦਾ ਸਾਂਭਿਆ ਸੀ। ਉਹਨਾਂ ਨੇ ਗੂਗਲ ਦੇ ਇਸ ਜਿਹੜੇ ਫੈਸਲੇ ਨੂੰ ਮੋਨੋਪੋਲੀ ਜਿਹੜਾ ਉਹ ਆਖਿਆ। ਕਹਿੰਦੇ ਵੀ ਉਹ ਕਿਸੇ ਨੂੰ ਵੀ ਅੱਗੇ ਜਿਹੜਾ ਆ ਨਹੀਂ ਵਧਣ ਦੇਣਾ ਚਾਹੁੰਦੇ। ਪਿਛਲੇ ਹਫ਼ਤੇ ਟਰੁਥ ਸੋਸ਼ਲ ਦੇ CEO ਨੇ ਕਿਹਾ ਵੀ ਇਹਨਾਂ ਦਾ ਡਿਸੀਜਨ ਹੋਊਗਾ ਵੀ ਗੂਗਲ ਪਲੇ ਸਟੋਰ ਦੇ ਉੱਤੇ ਜਾਂਦੀ ਆ ਜਾਂ ਨਹੀਂ, ਪਰ ਗੂਗਲ ਨੇ ਕਿਹਾ ਵੀ ਇਹ ਟਰੁਥ ਸੋਸ਼ਲ ਜਿਹੜਾ ਆ ਉਹ ਸਿਰਫ ਪਾਲਿਸੀਜ਼ ਦੇ ਆਧਾਰ ਦੇ ਉੱਤੇ ਹੀ ਅਸੀਂ ਫੈਸਲਾ ਜਿਹੜਾ ਆ ਉਹ ਸੁਣਾਵਾਂਗੇ। ਕਹਿੰਦੇ 19 ਅਗਸਤ ਨੂੰ ਟਰੁਥ ਸੋਸ਼ਲ ਦੇ ਪ੍ਰਤੀ ਸਾਨੂੰ ਬਹੁਤ ਸਾਰੀਆਂ ਵਾਇਲੇਸ਼ਨ ਜਿਹੜੀਆਂ ਪਾਲਿਸੀਜ਼ ਦੀਆਂ ਆ ਉਸ ਦੇ ਬਾਰੇ ਨੋਟੀਫਾਈ ਕੀਤਾ ਗਿਆ ਸੀਗਾ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਹਾਲ ਦੀ ਘੜੀ ਐਪਲ ਤੇ ਗੂਗਲ ਦੇ ਉੱਤੇ ਜਦ ਇਹ ਸ਼ੁਰੂ ਹੋਇਆ ਸੀਗਾ, ਇਹ ਸਭ ਤੋਂ ਵੱਧ ਡਾਊਨਲੋਡ ਹੋਣ ਵਾਲੀ ਐਪ ਇਹ ਬਣ ਗਈ ਸੀਗੀ ਟਰੁਥ ਸੋਸ਼ਲ, ਜੋ ਕਿ ਕਹਿੰਦੀ ਆ ਵੀ ਅਸੀਂ ਪੂਰੀ ਤਰ੍ਹਾਂ ਫ੍ਰੀ ਸਪੀਚ ਪਲੇਟਫਾਰਮ ਹੈਗੇ ਆ। ਸੋ ਇਹ ਜਿਹੜੇ ਆ ਹਰਜੋਤ ਸਿੰਘ ਜੀ, ਹੁਣ ਗੂਗਲ ਦੇ ਪਲੇ ਸਟੋਰ ਤੋਂ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਆ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੀ ਸਿਟੀ ਕੌਂਸਲ, ਫ੍ਰਿਜ਼ਨੋ ਦੇ ਮੇਅਰ ਇਸ ਵੇਲੇ ਬੜੇ ਤੱਤੇ ਪਾਣੀ ਦੇ ਵਿੱਚ ਆ। ਕਹਿੰਦੇ ਭਈ ਕਮਿਊਨਿਟੀ ਮੈਡੀਕਲ ਸੈਂਟਰਸ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਫ੍ਰਿਜ਼ਨੋ ਦੇ ਡਾਊਨਟਾਊਨ ਨੂੰ ਰਿਵਾਈਟਲਾਈਜ਼ ਕਰਨ ਦੇ ਲਈ ਮਨੀ ਇਕੱਠਾ ਕੀਤਾ ਗਿਆ ਸੀ। ਫੰਡਿੰਗ ਬਹੁਤ ਜਗ੍ਹਾ ਤੋਂ ਹੋਈ ਸੀ। $1 ਬਿਲੀਅਨ ਕਹਿੰਦੇ ਭਈ ਉਹ ਹੁਣ ਕਲੋਵਿਸ ਦੇ ਇੱਕ ਹਸਪੀਟਲ ਦੇ ਲਈ ਖਰਚਿਆ ਜਾਊਗਾ। ਸੋ ਫ੍ਰਿਜ਼ਨੋ ਦੇ ਲੋਕ ਤੇ ਫ੍ਰਿਜ਼ਨੋ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹ ਔਖੇ ਆ ਭਈ ਪੈਸੇ ਅਸੀਂ ਜਿਹੜੇ ਅਰੇਂਜ ਕੀਤੇ ਹੈਗੇ ਆ ਤੇ ਇਹ ਹੁਣ ਦਿੱਤੇ ਜਾਣੇ ਹੈਗੇ ਆ ਹਸਪੀਟਲ ਨੂੰ, ਕਲੋਵਿਸ ਦੇ ਹਸਪੀਟਲ ਨੂੰ। ਕਲੋਵਿਸ ਦੇ ਵਿੱਚ ਇੱਕ ਕੈਂਸਰ ਦਾ ਬਹੁਤ ਵੱਡਾ ਹਸਪੀਟਲ ਆ, ਜੋ ਉੱਥੇ ਦਾ ਹਾਈਵੇ 168 ਆ, ਤੇ ਉਹ ਲਗਭਗ ਸਾਰੇ ਹੀ ਜੋ ਫ੍ਰਿਜ਼ਨੋ ਕਾਉਂਟੀ ਦੇ ਰੈਜ਼ੀਡੈਂਟਸ ਆ ਜੋ ਬਿਮਾਰ ਹੁੰਦੇ ਆ, ਉਹ ਉੱਥੇ ਹੀ ਉਹਨਾਂ ਦਾ ਇਲਾਜ ਹੁੰਦਾ ਹੈਗਾ। ਫ੍ਰਿਜ਼ਨੋ ਬੀ ਨੇ ਹਰਜੋਤ ਸਿੰਘ ਜੀ ਇਸ ਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਸੀਗੀ। ਜੈਰੀ ਡਾਇਰ ਆ, ਉਹਨਾਂ ਨੇ ਇਹ ਹੀ ਪ੍ਰਗਟਾਇਆ ਵੀ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਕੀਤਾ। ਆਲਰੇਡੀ ਇਹ ਫੰਡਿੰਗ ਜਿਹੜੀ ਹਰਜੋਤ ਸਿੰਘ ਜੀ ਇਹ ਫ੍ਰਿਜ਼ਨੋ ਦੀ ਸਿਟੀ ਦੇ ਹਸਪਤਾਲ ਦੇ ਲਈ ਕੀਤੀ ਜਾਣੀ ਸੀਗੀ, ਉਹ ਇਹਨਾਂ ਨੇ ਯੂਜ਼ ਕਰ ਲਈ ਆ। ਜਿਹੜੇ ਐਫਲੂਐਂਟ ਕਹਿ ਰਹੇ ਆ ਵੀ ਜਿਹੜਾ ਕਲੋਵਿਸ ਕਮਿਊਨਿਟੀ ਹਸਪਤਾਲ ਆ ਉਸ ਦੇ ਲਈ ਉਹਨਾਂ ਨੇ ਜਿਹੜੀ ਉਹ ਵਰਤ ਲਈ ਆ। ਇਹ ਇੱਕ ਜਿਹੜੀ ਖੁਲਾਸਾ ਜਿਹੜਾ ਹੈ ਫ੍ਰਿਜ਼ਨੋ ਬੀ ਇੱਥੋਂ ਦੀ ਜਿਹੜੀ ਕਾਫੀ ਤਗੜੀ ਅਖਬਾਰ ਆ ਉਹਨਾਂ ਨੇ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਦੇਖੋ ਅੱਗੇ ਇਸ ਦੇ ਬਾਬਤ ਕੀ ਬਣਦਾ ਆ, ਪਰ ਜਿਸ ਤਰੀਕੇ ਦੇ ਨਾਲ ਮਨੀ ਵਰਤੀ ਗਈ ਆ, ਉਧਰਲੇ ਪਾਸੇ ਨੂੰ ਫਨਲ ਹੋਈ ਆ ਜਾਂ ਉਧਰਲੇ ਪਾਸੇ ਨੂੰ ਘੱਲੀ ਗਈ ਆ, ਉਹ ਹੁਣ ਜ਼ਰੂਰ ਜਿਹੜੀ ਇੱਕ ਸਵਾਲਾਂ ਦੇ ਘੇਰੇ 'ਚ ਆ। ਬਹੁਤ ਸਾਰੇ ਫ੍ਰਿਜ਼ਨੋ 'ਚ ਰਹਿਣ ਵਾਲੇ ਲੋਕ ਆ ਵੀ ਇਹ ਕਿਤੇ ਨਾ ਕਿਤੇ ਸਾਡੇ ਨਾਲ ਧੱਕਾ ਜਿਹੜਾ ਉਹ ਹੋਇਆ ਵੀ ਮਨੀ ਆਈ ਸਾਡੇ ਲਈ ਸੀਗੀ, ਵਰਤ ਜਿਹੜੀ ਆ ਉਹ ਕਲੋਵਿਸ ਵਾਲੇ ਪਾਸੇ ਗਈ ਆ। ਜੀ, ਇਸੇ ਤਰ੍ਹਾਂ ਬੇਕਰਸਫੀਲਡ ਤੋਂ ਕੁਝ ਲੋਕਲ ਖਬਰਾਂ ਜੀ ਦੱਸਦੀ ਜਾਈਏ। ਬੇਕਰਸਫੀਲਡ ਦੇ ਵਿੱਚ ਗੁਰਦੁਆਰਾ ਸਾਹਿਬ ਅੰਗਦ ਦਰਬਾਰ 'ਚ ਆਪਾਂ ਪਿਛਲੇ ਹਫ਼ਤਿਆਂ 'ਚ ਵੀ ਖਬਰ ਸਾਂਝੀ ਕੀਤੀ ਸੀ ਵੀ ਉੱਥੇ ਖਾਲਸਾ ਸਕੂਲ ਦੀਆਂ ਕਲਾਸਿਸ ਆਲਰੇਡੀ ਸ਼ੁਰੂ ਹੋ ਗਈਆਂ। ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਐਡਮਿਸ਼ਨ ਲਏ ਆ। ਉੱਥੇ ਦੀ ਲੋਕਲ ਟੀਵੀ ਨੇ, ਲੋਕਲ ਨਿਊਜ਼ਪੇਪਰਸ ਨੇ ਇਹ ਕਾਫੀ ਖਬਰ ਸਾਂਝੀ ਕੀਤੀ ਆ ਵੀ ਦੇਖੋ ਇਹ ਆਪਣੀ ਲੈਂਗੁਏਜ ਨੂੰ ਆਪਣੇ ਧਰਮ ਦੇ ਨਾਲ ਜੋੜਨ ਦੇ ਲਈ ਬੱਚਿਆਂ ਦੇ ਕੰਮ ਕਰ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ। ਤੇ ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਇੱਕ ਨਵੀਂ ਲਾਇਬ੍ਰੇਰੀ ਲੋ ਇਨਕਮ ਕਮਿਊਨਿਟੀਜ਼ ਵਾਲਾ ਜੋ ਏਰੀਆ ਆ ਉੱਥੇ ਆ ਰਹੀ ਹੈਗੀ ਆ। ਅਗਸਤ 29 ਨੂੰ ਹਾਊਸਿੰਗ ਤੇ ਓਪਰਚੁਨਿਟੀ ਫਾਊਂਡੇਸ਼ਨ ਨੇ ਅਨਾਉਂਸ ਕੀਤਾ ਸੀ ਨਵੀਂ ਬੋਬੋਜ਼ ਬੁੱਕ ਡਿਪੂ ਫ੍ਰੀ ਲਾਇਬ੍ਰੇਰੀ, ਇਹ ਉੱਥੇ ਬੇਕਰਸਫੀਲਡ ਦੇ ਵਿੱਚ ਆ ਰਹੀ ਹੈਗੀ ਹੈ। ਜੀ,
इधर हरजोत सिंह जी बेरिए तो खबर आई आ एक पौने 1300 ਸਕੁਅਰ ਫੁੱਟ ਦਾ ਘਰ ਜਿਸ ਨੂੰ ਗ੍ਰੈਂਡਮਾਜ਼ ਹਾਊਸ ਕਰਕੇ ਜ਼ਿਆਦਾ ਜਾਣਿਆ ਗਿਆ ਸੀਗਾ ਸੈਨ ਹੋਜ਼ੇ ਦੇ ਵਿੱਚ 1957 ਦਾ ਇਹ ਬਣਿਆ ਘਰ 3 ਬੈਡਰੂਮ ਆ ਕੁਪਰਟੀਨੋ ਦੇ ਬਾਰਡਰ ਦੇ ਨਾਲ ਜਿਹੜਾ ਉਹ ਲੱਗਦਾ ਆ 2.1 ਮਿਲੀਅਨ ਰਿਕਾਰਡ ਤੋੜ ਕੀਮਤ ਦੇ ਉੱਤੇ ਵਿਕਿਆ ਆ ਆਲਦੋ ਆਪਾਂ ਦੇਖਿਆ ਵੀ ਹਾਊਸ ਦੀਆਂ ਸੇਲਸ ਜਿਹੜੀਆਂ ਆ ਉਹ ਅੱਗੇ ਦੇ ਨਾਲੋਂ ਘਟੀਆਂ ਨੇ ਸੋ 7000 ਸਕੁਅਰ ਫੁੱਟ ਦੀ ਪ੍ਰਾਪਰਟੀ ਦੇ ਉੱਤੇ ਲਾਟ ਦੇ ਵਿੱਚ ਪੌਣੇ 1300 ਸਕੁਅਰ ਫੁੱਟ ਦਾ ਘਰ 2 ਮਿਲੀਅਨ 2.1 ਮਿਲੀਅਨ ਦੀ ਕੀਮਤ ਦੇ ਨਾਲ ਜਿਹੜਾ ਉਹ ਵਿਕਿਆ ਹੈਗਾ ਆ ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਅਜੇ ਵੀ ਪ੍ਰਾਈਸਿਸ ਕਹਿ ਲਓ ਵੀ ਉਹ ਹਾਈ ਨੇ ਕਹਿੰਦੇ ਵੀ ਪਿਛਲੇ ਸਾਲ ਦੇ ਨਾਲੋਂ ਇਸ ਇਲਾਕੇ ਦੇ ਵਿੱਚ ਬੇ ਏਰੀਏ ਦੇ ਵਿੱਚ ਖਾਸ ਕਰਕੇ ਇਹ ਕੁਪਰਟੀਨੋ ਸੈਨ ਹੋਜ਼ੇ ਇਹ ਏਰੀਆ ਦੇ ਵਿੱਚ ਜਿਹੜਾ ਸੇਲ ਪ੍ਰਾਈਸ ਆ ਮੀਡੀਅਨ ਹੋਮ ਸੇਲ ਪ੍ਰਾਈਸ ਆ 2.6 ਮਿਲੀਅਨ ਦੇ ਉੱਤੇ ਪਹੁੰਚ ਗਿਆ ਜੋ ਕਿ ਪਿਛਲੇ ਸਾਲ ਦੇ ਨਾਲੋਂ 3% ਤਕਰੀਬਨ ਵੱਧ ਹੈਗਾ ਆ ਜੀ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਫਿਰ ਸਟਾਕ ਮਾਰਕੀਟ ਤੀਜੇ ਦਿਨ ਡਾਊਨ ਰਹੀ ਹੈ ਬਿਲਕੁਲ ਜੀ ਹੋ ਗਏ ਜੀ ਤੀਸਰਾ ਦਿਨ ਜਿੱਦਾਂ ਤੁਸੀਂ ਦੱਸਿਆ 308 ਪੁਆਇੰਟ ਅੱਜ ਫਿਰ ਡਾਊ ਜੋਨ ਥੱਲੇ ਗਿਆ ਆ 31791 ਤੇ ਬੰਦ ਹੋਇਆ S&P 44 ਪੁਆਇੰਟ ਗਿਰ ਕੇ 3986 ਤੇ ਨੈਸਡੈਕ 134 ਪੁਆਇੰਟ ਗਿਰ ਕੇ 11883 ਦੇ ਉੱਤੇ ਬੰਦ ਹੋਇਆ ਸੋਨੇ ਦਾ ਭਾਅ 1735 ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ $92 ਪ੍ਰਤੀ ਬੈਰਲ 10 ਈਅਰ ਯੀਲਡ 3.1% ਬਿਟਕੋਇਨ 20000 ਤੋਂ ਥੱਲੇ ਆ ਗਿਆ 19953 ਤੇ ਇਥੀਰੀਅਮ 1552 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ ਜੀ ਇਸੇ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਤੇ 70 ਪੈਸੇ ਦੇ ਬਰਾਬਰ ਰਹੀ ਹੈ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਹੈ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA